डॉक्टर साहब साढ़े को पहली ईमेल आई है कंवल नैन सिंह जी दी। इन्हां दी लिखत दा सब्जैक्ट है 1984 upon us, believe it or not। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਪੈਨਿਲਮ ਕੌਰ ਜੀ। ਅੱਜ ਮੈਂ ਇਹ ਈਮੇਲ ਮੇਰੇ ਦੋਸਤ ਨਾਲ ਗੱਲਬਾਤ ਕਰਨ ਤੋਂ ਬਾਅਦ ਸੋਚ ਕੇ ਲਿਖ ਰਿਹਾ ਹਾਂ। ਅੱਜ ਸਿੱਖ ਜਗਤ ਵਿੱਚ ਚਾਰੇ ਪਾਸੇ ਗੱਲ ਚੱਲ ਰਹੀ ਹੈ ਕਿ ਜਥੇਦਾਰ ਸਾਹਿਬ ਨੂੰ ਨੇ ਅਕਾਲ ਤਖਤ ਤੋਂ ਝੂਠੇ ਨੂੰ ਮਾਫ ਕਰ ਦਿੱਤਾ ਹੈ, ਪਰ ਇੱਕ ਬਹੁਤ ਸੋਚਣ ਵਾਲੀ ਗੱਲ ਹੈ ਕਿ ਇਹ ਕਿਉਂ ਹੋਇਆ। ਉਸ ਦੀ ਮੂਵੀ ਰਿਲੀਜ਼ ਬਾਰੇ ਮੇਰੇ ਖਿਆਲ ਨਾਲ ਨਹੀਂ, ਮਾਫ ਤਾਂ ਉਸ ਝੂਠੇ ਨੂੰ ਪਹਿਲੀ ਫਿਲਮ ਤੋਂ ਪਹਿਲਾਂ ਵੀ ਕਰ ਸਕਦੇ ਸੀ, ਸੋ ਹੁਣ ਕਿਉਂ। ਮੈਂ ਕੁਝ ਪੁਆਇੰਟਸ ਆਪਣੀ ਛੋਟੀ ਬੁੱਧੀ ਤੋਂ ਲਿਖ ਰਿਹਾ ਹਾਂ। ਪਹਿਲਾ ਉਹਨਾਂ ਦਾ ਪੁਆਇੰਟ ਹੈ ਜਥੇਦਾਰ ਬਾਪੂ ਸੂਰਤ ਸਿੰਘ ਜੀ ਖਾਲਸਾ ਦੇ ਸੰਘਰਸ਼ ਨੂੰ ਲੋਕਾਂ ਦੀ ਸੋਚ ਤੋਂ ਪਾਸੇ ਕਰਨਾ, ਜਿਵੇਂ ਗੁਰਦਾਸਪੁਰ ਹਮਲਾ ਕਾਂਡ ਵਿੱਚ। ਦੂਸਰਾ, ਝੂਠੇ ਰਾਮੂ ਦੇ ਜੋ ਕੇਸ ਚੱਲ ਰਹੇ ਨੇ ਉਹਨਾਂ ਦੀ ਜਜਮੈਂਟ ਆਉਣ ਵਾਲੀ ਹੈ, ਉਸ ਤੋਂ ਧਿਆਨ ਨੂੰ ਹਟਾਉਣਾ। ਤੀਸਰਾ, ਅਕਾਲ ਤਖਤ ਦੀ ਮਰਿਆਦਾ ਨੂੰ ਢਾਹ ਲਾਣੀ। ਚੌਥਾ, ਜਥੇਦਾਰ ਦੀ ਪੋਸਟ ਨੂੰ ਸਿੱਖ ਜਗਤ ਮੋਰੇ ਸੁੱਟਣ ਤਾਂ ਕਿ ਕੱਲ ਨੂੰ ਕੋਈ ਸੱਚਾ ਬੰਦਾ ਵੀ ਆਉਂਦਾ ਹੈ ਸਿੱਖ ਜਗਤ ਵਿੱਚ ਉਹਨਾਂ ਦੇ ਫੈਸਲੇ ਤੇ ਵੀ ਕਿੰਤੂ ਪਰੰਤੂ ਕਰਨਾ। ਪੰਜਵਾਂ, ਨਾਲ ਜੋ ਪੋਟੈਂਸ਼ੀਅਲ ਲੀਡਰਸ ਨੇ ਉਹਨਾਂ ਨੂੰ ਇਸ ਮਾਮਲੇ ਵਿੱਚ ਅਰੈਸਟ ਕਰਕੇ ਜੇਲ੍ਹ ਵਿੱਚ ਸੁੱਟਣਾ ਤਾਂ ਜੋ ਰੈਫਰੈਂਡਮ 2020 ਦਾ ਜ਼ੋਰ ਫੜ ਰਹੀ ਮੁਹਿੰਮ ਨੂੰ ਹੌਲਾ ਕੀਤਾ ਜਾਵੇ। ਅੱਜ ਹਰ ਪਾਸੇ ਗੱਲ ਹੁੰਦੀ ਹੈ ਸਾਡੇ ਕੋਲ ਲੀਡਰ ਨਹੀਂ ਹੈ। ਮੈਂ ਹਰ ਸਿੱਖ ਨੂੰ ਦੁਬਾਰਾ ਯਾਦ ਕਰਵਾਉਣਾ ਚਾਹੁੰਦਾ ਹਾਂ, ਜਦ ਸਾਡਾ ਗੁਰੂ ਪੂਰਾ ਹੈ, ਗੁਰੂ ਕਾ ਖਾਲਸਾ ਪੂਰਾ ਹੈ, ਤਾਂ ਫਿਰ ਗੁਰੂ ਕਾ ਸਿੱਖ ਕਿਵੇਂ ਅਧੂਰਾ ਰਹਿ ਸਕਦਾ ਹੈ। ਅੱਜ ਹਰ ਸਿੱਖ ਇੱਕ ਲੀਡਰ ਹੈ ਤੇ ਜਿਸ ਦਿਨ ਹਰ ਇੱਕ ਸਿੱਖ ਨੇ ਆਪਣਾ ਪੋਟੈਂਸ਼ੀਅਲ ਦੇਖ ਲਿਆ, ਫਿਰ ਜੋ ਅੱਜ ਕੱਲ ਹੋ ਰਿਹਾ ਹੈ ਉਹ ਦੁਨੀਆ ਦੇ ਕਿਸੇ ਦੁਮਚੱਲੇ ਵਿੱਚ ਹਿੰਮਤ ਨਹੀਂ ਹੋਵੇਗੀ ਕਿ ਉਹ ਕਰ ਸਕੇ। ਅੱਜ ਸਾਨੂੰ ਆਪਣਾ ਸਿੱਖ ਕਰੈਕਟਰ ਪਹਿਚਾਨਣ ਦੀ ਲੋੜ ਹੈ। ਅੱਜ ਸਾਨੂੰ ਲੋੜ ਹੈ ਖਾਲਸਾਈ ਝੰਡੇ ਥੱਲੇ ਇਕਜੁੱਟ ਹੋਣ ਦੀ, ਫਿਰ ਖਾਲਸੇ ਦੀ ਜ਼ਰੂਰ ਫਤਿਹ ਹੋਵੇਗੀ। ਭੁੱਲ ਚੁੱਕ ਦੀ ਮਾਫੀ। ਜੀ ਡਾਕਟਰ ਸਾਹਿਬ। ਵੀਰ ਕੰਵਲ ਨੈਨ ਸਿੰਘ ਜੀ ਤੇ ਉਹਨਾਂ ਦੇ ਮਿੱਤਰ ਜਿਨ੍ਹਾਂ ਦੇ ਨਾਲ ਵਿਚਾਰ ਕਰਕੇ ਉਹਨਾਂ ਨੇ ਇਹ ਲਿਖਤ ਲਿਖੀ ਹੈ, ਉਹਨਾਂ ਦਾ ਬਹੁਤ ਸ਼ੁਕਰੀਆ ਜੀ। ਉਹਨਾਂ ਨੇ ਇਸ ਦਾ ਦੁਹਰਾ 1984 ਨਾਲ ਕੰਪੇਅਰ ਕੀਤਾ ਹੈ ਕਿ ਜਿਵੇਂ ਏਜੰਸੀਆਂ ਮਾਹੌਲ ਸਿਰਜਦੀਆਂ ਨੇ, ਅੰਗਰੇਜ਼ੀ ਚ ਨੂੰ ਕਿਹਾ ਜਾਂਦਾ ਹੈ ਕਿ ਦੇ ਕੰਟਰਾਈਵ ਏ ਸਿਚੁਏਸ਼ਨ ਜੀ, ਕਿ ਉਸ ਕਿਸਮ ਦਾ ਪਹਿਲਾਂ ਲਾ ਐਂਡ ਆਰਡਰ ਦੇ ਨਾਂ ਥੱਲੇ ਸਥਿਤੀ ਵਿਗੜਨ ਦਿਓ, ਪਤਾ ਹੈ ਕੀ ਹੋ ਰਿਹਾ, ਲੇਕਿਨ ਪਰਲੇ ਪਾਸੇ ਦੇਖੀ ਜਾਓ ਤਾਂ ਕਿ ਲੋਕ ਹੀ ਤਰ੍ਹਾਂ ਕਰਨ ਲੱਗ ਜਾਣ। ਫਿਰ ਜਿਵੇਂ 84 ਤੋਂ ਪਹਿਲਾਂ ਪੰਜਾਬ 'ਚ ਦਰਬਾਰੇ ਦੀ ਸਰਕਾਰ ਤੋੜਨ ਦੇ ਲਈ ਢਿਲਵਾਂ ਕਾਂਡ ਕਰਵਾਇਆ ਕਿ ਬੱਸ 'ਚੋਂ ਹਿੰਦੂ ਕੱਢ ਕੇ ਮਾਰ ਦਿੱਤੇ ਜੀ, ਏਜੰਸੀਆਂ ਨੇ ਕਰਵਾਇਆ, ਪਰ ਖਾਤੇ ਸਿੰਘਾਂ ਦੇ ਪਾ ਦਿੱਤਾ ਤਾਂ ਕਿ ਇਹ ਹੋਏ ਕਿ ਜੀ ਇੰਨੀ ਜਿਹੜੀ ਹੈ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ ਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਫਿਰ ਜਿਸ ਤਰੀਕੇ ਦੇ ਨਾਲ ਜੂਨ 84 'ਚ ਹਮਲਾ ਕੀਤਾ ਗਿਆ, ਸੋ ਪੂਰਾ ਕੇਸ ਮੀਡੀਆ ਰਾਹੀਂ ਇਹ ਬਿਲਟ ਕੀਤਾ ਗਿਆ ਕਿ ਜੀ ਸਾਡੇ ਕੋਲ ਕੋਈ ਚੋਇਸ ਨਹੀਂ ਸੀ ਜਾਂ ਨਹੀਂ ਹੈ ਅਦਰ ਦੈਨ ਕਿ ਅਸੀਂ ਫੌਜੀ ਧਾਵਾ ਬੋਲੀਏ ਜੀ। ਸੋ ਉਹਨਾਂ ਨੇ ਵੀਰ ਕੰਵਲ ਨੈਨ ਸਿੰਘ ਜੀ ਨੇ ਜਿਹੜਾ ਇਹ ਸਾਰੇ 'ਚ ਇਹ ਕਿਹਾ ਵੀ ਜਿਹੜਾ ਅਕਾਲ ਤਖਤ ਸਾਹਿਬ ਤੋਂ ਇਹ ਸੋ ਕਾਲਡ ਮਾਫੀਨਾਮਾ ਹੈ, ਇਹ ਨਾ ਤਾਂ ਫਿਲਮ ਦੇ ਨਾਲ ਜੁੜਿਆ ਹੋਇਆ, ਕਿਉਂਕਿ ਉਹਨਾਂ ਨੇ ਕਿਹਾ ਜੇ ਮਾਫੀ ਕਰਨਾ ਹੁੰਦਾ ਤਾਂ ਪਹਿਲਾਂ ਵੀ ਹੋ ਸਕਦਾ ਸੀ, ਫਿਲਮ ਪਹਿਲਾਂ ਵੀ ਆਈ ਹੈ ਜੀ। ਉਹਦੇ 'ਚ ਉਹਨਾਂ ਨੇ ਜਿਵੇਂ 4-5 ਪੁਆਇੰਟ ਦਿੱਤੇ ਨੇ ਕਿ ਇਹਦੇ ਰੀਜ਼ਨ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਹੋਰਾਂ ਦਾ ਜਿਹੜਾ ਵਰਤ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਉਹਨੂੰ ਸਾਬੋਤਾਜ ਕਰਨਾ ਜਾਂ ਉਸ ਵੱਲੋਂ ਧਿਆਨ ਹਟਾਉਣਾ। ਅਸੀਂ ਇਸ ਦਾ ਪਹਿਲਾਂ ਹੀ ਜ਼ਿਕਰ ਕਰਕੇ ਹਟੇ ਜੀ। ਦੂਸਰਾ ਉਹਨਾਂ ਨੇ ਕਿਹਾ ਕਿ ਵੀ ਇਹਦੇ ਜਿਹੜੇ ਕ੍ਰਿਮੀਨਲ ਕੇਸ ਨੇ ਉਹਨਾਂ ਦੇ ਵਿੱਚ ਜਜਮੈਂਟ ਆਉਣ ਵਾਲੀ ਹੈ ਔਰ ਉਸ ਤੋਂ ਧਿਆਨ ਹਟਾਉਣਾ। ਹਾਲਾਂਕਿ ਜਜਮੈਂਟ ਈਦਰ ਵੇ ਜਾ ਸਕਦੀ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਦੇ ਖਿਲਾਫ ਜਿੱਦਾਂ ਏਜੰਸੀਆਂ ਨੇ ਔਰ ਜਿਵੇਂ ਇਹਨੇ ਫੁੱਲੀ ਬੀਜੇਪੀ ਨੂੰ ਹਰਿਆਣਾ ਦਿੱਲੀ ਸਪੋਰਟ ਦਿੱਤੀ ਔਰ ਹੁਣ ਵੀ ਜਿਹੜਾ ਸੁਖਬੀਰ ਬਾਦਲ ਦਾ ਟਰਨ ਅਰਾਊਂਡ ਹੋਣਾ ਹੈ ਉਹਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ। ਪਹਿਲਾਂ ਖੇੜੀ ਇਹਦੀ ਸੀ, ਉਹਦਾ ਡ੍ਰੌਪ ਸੀਨ ਹੈ, ਪਰ ਇਹਨੇ ਜਦੋਂ ਦੇਖਿਆ ਵੀ ਹਰਿਆਣਾ ਦਿੱਲੀ 'ਚ ਬੀਜੇਪੀ ਵੱਲ ਗਏ ਔਰ ਬੀਜੇਪੀ ਆਪਣੇ ਪਰ ਤੋਲ ਰਹੀ ਹੈ ਪੰਜਾਬ 'ਚ ਇੰਡੀਪੈਂਡੈਂਟਲੀ ਆਉਣ ਦਾ, ਇਹਨੇ ਦੇਖਿਆ ਵੀ ਇਸ ਤੋਂ ਪਹਿਲਾਂ ਪੰਜਾਬ ਵਾਲੇ ਵੀ ਇਹਨਾਂ ਦੇ ਬੀਜੇਪੀ ਦੇ 'ਚ ਜਾਣ ਖਾਤੇ 'ਚ, ਔਰ ਜਿਹੜੀ ਇਹਨੇ ਸਪੋਰਟ ਦਿੱਤੀ ਹੈ ਜਾਂ ਹੁਣ ਵੀ ਚੱਲ ਰਿਹਾ ਹੈ ਇਹ। ਔਰ ਪਿਛਲੇ ਦਿਨਾਂ 'ਚ ਇਹ ਗੱਲ ਮਾਇਆਵਤੀ ਨੇ ਵੀ ਕਹੀ, ਲਾਲੂ ਯਾਦਵ ਨੇ ਕਿ ਜੈ ਲਲਿਤਾ ਦੀ ਹਮਾਇਤ ਵੀ ਇਹਨਾਂ ਨੇ ਇਸ ਲਈ ਲਈ। CBI ਤਾਂ ਇਹਨਾਂ ਨੇ ਰੱਖੀ ਹੋਈ ਹੈ ਇੱਕ ਉਹ ਏਜੰਸੀ ਜਿਹੜਾ ਤੁਹਾਡੇ ਨਾਲ ਸਹਿਮਤ ਨਹੀਂ ਹੈ ਔਰ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡਾ ਵਿਰੋਧ ਉਹਦੇ ਪਿੱਛੇ ਪਾ ਦਿੰਦੇ ਨੇ।
ਔਰ ਫਿਰ ਉਹਨੂੰ ਲੱਗਦਾ ਵੀ ਇਹ ਤਾਂ ਬਦਨਾਮੀ ਵੀ ਹੋ ਰਹੀ ਹੈ, ਸਜ਼ਾ ਵੀ ਹੋਏਗੀ, ਉਹ ਫਿਰ ਝੰਮ ਜਾਂਦਾ ਹੈ, ਝੰਮ ਕੇ ਉਹ ਲਿਫਦਾ ਹੈ। ਜਿਵੇਂ ਜੈ ਲਲਿਤਾ ਦੇ ਖਿਲਾਫ ਵੀ CBI ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਔਰ ਹੁਣ ਮਾਇਆਵਤੀ ਔਰ ਖਾਸ ਤੌਰ ਤੇ ਮੁਲਾਇਮ ਸਿੰਘ ਯਾਦਵ, ਹੁਣ ਬਿਹਾਰ ਦੇ ਵਿੱਚ ਇਹਨਾਂ ਦਾ ਬਹੁਤ ਅੱਛਾ ਅਲਾਇੰਸ ਆਲਾ, ਮੁਲਾਇਮ ਯਾਦਵ, ਲਾਲੂ ਯਾਦਵ ਕੁੜਮ ਵੀ ਬਣੇ ਹੋਏ ਨੇ। ਸੋ ਨਿਤੀਸ਼ ਕੁਮਾਰ ਇਹਨਾਂ ਦਾ ਕੰਬੀਨੇਸ਼ਨ ਬਹੁਤ ਤੇਜ਼ੀ ਦੇ ਨਾਲ ਉਹਨਾਂ ਦੀ ਜਿਹੜੀ ਹੈ ਜਾ ਰਹੀ ਸੀ ਰੇਟਿੰਗ, ਔਰ ਇਹ ਜ਼ਾਹਰ ਸੀ ਕਿ ਵੀ ਉਹਨਾਂ ਨੇ ਜਿੱਤਣਾ, ਔਰ ਐਨ ਮੌਕੇ ਦੇ ਉੱਤੇ ਆ ਗਿਆ ਜੀ ਮੁਲਾਇਮ ਸਿੰਘ ਯਾਦਵ ਆਪਣੇ ਜਿਹੜੇ ਹੈ ਸਾਰੇ ਕੈਂਡੀਡੇਟ ਇੰਨੇ ਥਾਵਾਂ ਤੇ ਖੜੇ ਕਰੇਗਾ, ਬਿਹਾਰ ਚ ਅਲਾਇੰਸ ਚੋਂ ਬਾਹਰ ਹੋ ਰਿਹਾ। ਔਰ ਇਹ ਗੱਲ ਸਾਹਮਣੇ ਆਈ ਕਿ ਵੀ ਉਹ ਤਾਂ CBI ਨੇ ਉਹਨਾਂ ਦੇ ਉੱਤੇ ਕੋਈ ਹੋਰ ਕੇਸ, ਮੁਲਾਇਮ ਸਿੰਘ ਯਾਦਵ ਦੇ ਵੀ ਕੇਸ ਬਣੇ ਹੋਏ ਨੇ, ਹੈ ਤਾਂ ਉੱਥੇ ਹਰ ਕੋਈ ਚੋਰ ਹੈ, ਕਿਸੇ ਦਾ ਕਿਤੇ ਹੱਥ ਲਾਓ ਉਹ ਕੋਈ ਨਾ ਕੋਈ ਕੇਸ ਨਿਕਲਦਾ। ਸੋ ਉਹਨਾਂ ਨੇ ਕਿਹਾ ਕਿ ਵੀ ਜੇ ਹੁਣ ਤੂੰ ਇਹਦੇ ਚਾਹੁੰਦਾ ਕੋਈ ਰਿਆਇਤ ਤਾਂ ਉੱਥੋਂ ਹਮਾਇਤ ਵਾਪਸ ਲੈ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਜਿਹੜਾ ਪਾਰਟ ਹੈ ਸੌਦਾ ਸਾਧ ਨਾਲ ਕੋਈ ਡੀਲ ਇਹਨਾਂ ਦੀ ਹੋਈ ਹੋ ਸਕਦੀ ਹੈ ਕਿ ਇਹਨੂੰ ਸਜ਼ਾ ਹੀ ਨਾ ਹੋਏ ਇਹਨਾਂ ਕੇਸਾਂ 'ਚ, ਤੇ ਜੇ ਹੋ ਵੀ ਜਾਂਦੀ ਹੈ ਫਿਰ ਤੁਹਾਡੇ ਕੋਲ ਸੁਪਰੀਮ ਕੋਰਟ ਪਿਆ, 15 ਸਾਲ ਇਹਦੇ ਚ ਲੰਘ ਗਏ ਨੇ, 10 ਸਾਲ ਹੋਰ ਉਦੋਂ ਤੱਕ ਮਰਗਲ ਜਾਏਗਾ। ਫਿਰ ਜਿਹੋ ਜੀ ਸਜ਼ਾ 31 ਸਾਲ ਬਾਅਦ ਨਵੰਬਰ 84 ਵਾਲਿਆਂ ਨੂੰ ਮਿਲੀ ਹੈ ਇਹੋ ਜਿਹੀ ਇਹਨੂੰ ਮਿਲੇਗੀ। ਸੋ ਤੀਸਰੀ ਗੱਲ ਉਹਨਾਂ ਨੇ ਕਹੀ ਕਿ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲੈਣਾ। ਉਹ ਆਲਰੇਡੀ ਅਸੀਂ ਡਿਸਕਸ ਕਰਕੇ ਹਟੇ ਕਿ ਕਿੱਥੇ ਅਕਾਲ ਤਖਤ ਸਾਹਿਬ ਦਾ ਕਿਸ ਕਦਰ ਸਤਿਕਾਰ ਸੀ, ਔਰ ਅੱਜ ਇਹ ਲੱਗ ਗਿਆ ਵੀ ਜਿਹੜਾ ਵੀ ਪੈਸਾ ਦੇ, ਲਿਫਾਫਾ ਦੇ ਜਾਂ ਸਿਆਸੀ ਪ੍ਰੈਸ਼ਰ ਉਹਦੇ ਥੱਲੇ ਐਕਟ ਕਰਦੇ ਨੇ। ਜਥੇਦਾਰ ਦੀ ਕ੍ਰੈਡੀਬਿਲਿਟੀ ਖਤਮ ਹੋ ਗਈ, ਜੇ ਪੁਤਲੇ ਸੜ ਰਹੇ ਨੇ। ਇਹ ਕਦੇ ਨਹੀਂ ਹੋਇਆ ਸਿੱਖਾਂ ਦੇ 4 ਸਦੀਆਂ ਦੇ ਇਤਿਹਾਸ, ਜਥੇਦਾਰ ਨੂੰ ਤਾਂ ਸਿੱਖ ਸਿਰ ਤੇ ਚੁੱਕਦੇ ਨੇ ਜੀ। ਸੋ ਇਹਦੇ ਚ ਵੀ ਉਹ ਸਕਸੈਸਫੁਲ ਹੋਏ ਨੇ ਕਿ ਉਹਨਾਂ ਨੇ ਮਰਿਆਦਾ ਨੂੰ ਵੀ ਢਾਹ ਲਾਈ ਹੈ, ਕ੍ਰੈਡੀਬਿਲਿਟੀ ਨੂੰ ਵੀ ਖਰਾਬ ਕੀਤਾ। ਔਰ ਇੱਕ ਗੱਲ ਜਿਹੜੀ ਉਹਨਾਂ ਨੇ ਬਿਲਕੁਲ ਠੀਕ ਕਹੀ, ਔਰ ਹਾਲਾਂ ਜਦੋਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ, ਚਲੋ ਸਿਆਸੀ ਪਾਰਟੀਆਂ ਦੇ ਆਪਣੇ ਫੈਸਲੇ ਨੇ, ਪਰ ਮੈਨੂੰ ਇਹ ਲੱਗਦਾ ਕਿ ਵੀ ਜਿਨ੍ਹਾਂ ਨੇ ਹੁਣ ਆਉਣ ਵਾਲੇ ਦਿਨਾਂ 'ਚ ਕੋਈ ਧਾਰਮਿਕ ਚੇਤਨਤਾ ਲਈ ਕੰਮ ਕਰਨਾ ਸੀ, ਉਹਨਾਂ 'ਚੋਂ ਬਹੁਤ ਸਾਰਿਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ, ਹੋ ਜਾਣਗੀਆਂ। ਕੁਝ ਜਿਹੜੇ ਨੇ ਮਾਨ ਸਾਹਿਬ ਨੂੰ ਵੀ ਨਜ਼ਰਬੰਦ ਕਰ ਲਿਆ, ਬਾਹਰ ਨਹੀਂ ਨਿਕਲਣ ਦਿੱਤਾ, ਹੋਰ ਵੀ ਕਈ ਥਾਂ ਤੇ ਹੋਇਆ। ਔਰ ਇਸ ਸਾਰੇ ਪੀਰੀਅਡ 'ਚ ਜਿਹੜੇ ਹੁਣ ਖਾਸ ਤੌਰ ਤੇ ਯੰਗਸਟਰਸ, ਜਿਵੇਂ ਹੁਣ ਜਿਹੜਾ ਸਿਟਨ ਸੀ ਅਕਾਲ ਤਖਤ ਸੈਕਟਰੀਏਟ ਦੇ ਬਾਹਰ, ਉਹਦੇ 'ਚ ਬਹੁਤ ਸਾਰੇ ਨੌਜਵਾਨ ਬੱਚੇ, ਸੋਹਣੀਆਂ ਦਸਤਾਰਾਂ, ਕਾਲੀਆਂ ਦਾੜੀਆਂ। ਸੋ ਇਹ ਪੋਟੈਂਸ਼ੀਅਲ ਹੈ। ਤੇ ਜੇ ਤੁਸੀਂ ਹੁਣ ਫੜੋ ਫੜਾਈ ਕਰਦੇ ਹੋ, ਕਿਸੇ ਦੇ ਕੇਸ ਬਣ ਜਾਂਦਾ ਹੈ, ਦੂਜਾ ਹੁੰਦਾ 2-4 ਤਰੀਕਾਂ ਭੁਗਤਣ ਤੋਂ ਬਾਅਦ ਤੁਸੀਂ ਜਾਂ ਘਰੇ ਬਹਿ ਜਾਂਦੇ ਹੋ ਜਾਂ ਸਰਕਾਰੀ ਗੱਲ ਨੂੰ ਮੰਨਣ ਤੇ ਮਜਬੂਰ ਹੁੰਦੇ ਹੋ। ਸੋ ਇਸ ਤਰੀਕੇ ਦੇ ਨਾਲ ਤੁਹਾਡਾ ਪੋਟੈਂਸ਼ੀਅਲ ਜਿਹੜਾ ਫਿਊਚਰ ਲੀਡਰਸ਼ਿਪ ਦਾ ਉਹਨੂੰ ਡਿਸਟਰੋਏ ਕੀਤਾ ਜਾ ਰਿਹਾ। ਇਹ ਬਿਲਕੁਲ ਠੀਕ ਹੈ। ਫਿਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਭਾਈ ਅਸੀਂ ਜਦੋਂ ਕਹਿੰਦੇ ਹਾਂ ਵੀ ਲੀਡਰ ਨਹੀਂ ਹੈ, ਜਦੋਂ ਸਾਡਾ ਗੁਰੂ ਪੂਰਾ ਹੈ, ਗੁਰੂ ਦਾ ਸਾਜਿਆ ਖਾਲਸਾ ਹੈ, ਤੇ ਕਿਵੇਂ ਸਿੱਖ ਕਿਵੇਂ ਅਧੂਰਾ ਰਹਿ ਸਕਦਾ ਪੂਰੇ ਗੁਰੂ ਦਾ ਸਿੱਖ ਜਿਹੜਾ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਸਿੱਖ ਨੇ ਇਹ ਇਸ ਚੜ੍ਹਦੀ ਕਲਾ ਦੀ ਸਪਿਰਿਟ ਦੇ ਵਿੱਚ ਰਹਿੰਦੇ ਆ, ਕੇਸਰੀ ਨਿਸ਼ਾਨ ਦੇ ਥੱਲੇ ਇਕੱਠੇ ਹੋਣ, ਔਰ ਫਿਰ ਕਿਸੇ ਦੀ ਕੋਈ ਹਿੰਮਤ ਨਹੀਂ ਹੈ, ਕੋਈ ਮਾਈ ਦਾ ਲਾਲ ਨਹੀਂ ਜੰਮਿਆ ਜਿਹੜਾ ਕਿ ਸਿੱਖਾਂ ਨੂੰ ਚੈਲੰਜ ਕਰ ਸਕੇ। ਫਤਿਹ ਯਾਬੀ ਸਾਡੀ ਹੋਏਗੀ। ਸੋ ਮੈਂ ਵੀਰ ਕਮਲ ਨੈਨ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬੜੇ ਅੱਛੇ ਅੰਦਾਜ਼ ਦੇ ਵਿੱਚ ਔਰ ਬੜਾ ਰੀਅਲਿਸਟਿਕਲੀ ਜਿਹੜੀ ਪਿਕਚਰ ਹੈ ਉਸ ਨੂੰ ਖਿੱਚਿਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ।